India is an enemy, not a friend or neutral. ਹੁਣ ਜਿਵੇਂ ਯੂਕਰੇਨ ਦੇ ਮੁੱਦੇ ਤੇ ਇੰਡੀਆ ਨੇ ਕਿਹਾ ਜੀ ਅਸੀਂ ਨਿਊਟਰਲ ਹੈ ਕਿ ਜੀ ਅਸੀਂ ਡਾਇਲੋਗ ਹੋਣਾ ਚਾਹੀਦਾ। ਦੂਜਾ ਆਇਲ ਤੁਸੀਂ ਬਾਏ ਕਰ ਰਹੇ ਹੋ ਰਸ਼ੀਆ ਦਾ, ਉਹਨਾਂ ਦੀਆਂ ਸੈਂਕਸ਼ਨ ਜਿਹੜੀਆਂ ਲੱਗੀਆਂ ਉਹਨਾਂ ਨੂੰ ਤੁਸੀਂ ਇਹਦੇ ਬਾਵਜੂਦ ਉਹਨਾਂ ਨੂੰ ਸਟਰੋਂਗਰ ਕਰ ਰਹੇ ਹੋ। ਵੀ ਇੰਡੀਆ ਜਿਹੜਾ ਉਹ ਕਲੇਮ ਤਾਂ ਇਹ ਕਰਦਾ ਹੈ ਕਿ ਵੀ ਉਹਨਾਂ ਦੀ ਰਸ਼ੀਅਨ ਵਾਰਸ਼ਿਪਸ ਦੇ ਉੱਤੇ ਉਹ ਡਿਪੈਂਡੈਂਟ ਹੈ ਔਰ ਇਹ ਬਟ ਸ਼ੁੱਡ ਇਟ ਨਾਟ ਆਲਰੇਡੀ ਬੀ ਕਲੋਜ਼ ਟੂ ਜ਼ੀਰੋ ਕਿ ਵੀ ਹੁਣ ਤੱਕ ਵੀ ਕਰ ਰਿਹਾ ਹੈ। ਜੇ ਅਮਰੀਕਾ ਦੇ ਨਾਲ ਜਾਂ ਪੱਛਮੀ ਮੁਲਕਾਂ ਦੇ ਨਾਲ ਇੰਡੀਆ ਨੇ ਯਾਰੀ ਪਾਣੀ ਸੀ ਤਾਂ ਹੁਣ ਤੱਕ ਰਸ਼ੀਅਨ ਵੈਪਨ ਡੀਲ ਖਤਮ ਹੋ ਜਾਣੀ ਚਾਹੀਦੀ ਸੀ, ਪਰ ਉਹ ਉਹਨੂੰ ਸਟਿਕ ਕਰ ਰਿਹਾ ਹੈ। ਵੈਸਟਰਨ ਸੈਂਕਸ਼ਨਸ ਦੇ ਬਾਵਜੂਦ ਇੰਡੀਆ ਦੀਆਂ ਰਿਫਾਈਨਰੀਜ਼ ਨੇ ਉਸ ਸਾਰੇ ਕਰੂਡ ਆਇਲ ਨੂੰ ਜਿਹੜਾ ਉਹ ਰਿਫਾਈਨ ਕਰਕੇ ਡਾਰਕ ਫਲੀਟ ਵੈਸਲਸ ਰਾਹੀਂ ਫਾਲਸੀਫਾਈ ਕਰਕੇ ਜਿਹੜਾ ਉਹ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ। ਇਹ ਜਿਹੜਾ ਬਾਈ ਐਕਟਿਵਲੀ ਐਂਗੇਜਿੰਗ ਵਿਦ ਦਿਸ ਟ੍ਰੇਡ, ਨਿਊ ਦਿੱਲੀ ਫਲਾਊਟਸ ਗਲੋਬਲ ਰੂਲਸ, ਰੀਪਿੰਗ ਇਕਨੋਮਿਕ ਰਿਵਾਰਡਸ ਵਾਈਲ ਫੀਨਿੰਗ ਨਿਊਟਰੈਲਿਟੀ। The government's coy silence on sanctioned oil flowing through Indian ports betrays a calculated dodge of accountability, undermining efforts to choke Russia's war chest. India is financing Putin's atrocities. particularly ਮੋਦੀ ਦੇ ਉੱਤੇ ਉਹਨੇ ਸਿੱਧਾ ਨਿਸ਼ਾਨਾ ਸਾਧਿਆ ਕਿ ਵੀ ਇਹ ਮੋਦੀ ਜਿਹੜਾ ਸਰਵੇਜ਼ ਆਲ ਵਿਦ ਆਈਜ਼ ਐਂਡ ਮਾਊਥ ਫਰਮਲੀ ਕਲੋਜ਼ਡ, ਦੇਖ ਰਿਹਾ ਸਾਰਾ ਕੁਝ ਪਰ ਮੂੰਹ ਬੰਦ ਰੱਖਿਆ ਹੋਇਆ ਹੈ। ਉਹਨੇ ਜਿਹੜੀ 2024-2025 ਚ ਮਾਸਕੋ ਵਿਜ਼ਿਟ ਕੀਤੀ, ਉਸ ਪੀਰੀਅਡ 'ਚ ਡਾਰਕ ਫਲੀਟ ਡੀਲਸ ਹੋਈਆਂ। ਵੈਸਟ ਦੇ ਵਿੱਚ ਇਹ ਡਿਬੇਟ ਕਿ ਵੀ ਇਹ ਇੰਡੀਆ ਨੇ ਬਥੇਰਾ ਸਾਨੂੰ ਉੱਲੂ ਬਣਾ ਲਿਆ, ਹੁਣ ਵਕਤ ਹੈ ਵੀ ਇੰਡੀਆ ਚੂਜ਼ ਕਰੇ ਕਿ ਵੀ ਉਹਨੇ ਸਾਡੇ ਨਾਲ ਖਲੋਣਾ ਜਾਂ ਰੂਸ ਦੀਆਂ ਐਟਰੋਸਿਟੀਜ਼ ਜੋ ਕਰ ਰਿਹਾ ਉਹਨੂੰ ਫਾਈਨੈਂਸ ਕਰਨਾ ਹੈ। ਇੰਪੋਰਟੈਂਟ ਹੈ ਵੀ ਆਰ ਗੋਇੰਗ ਟੂ ਹੈਵ ਟੂ ਟ੍ਰੀਟ them the way they are basically treating us as an enemy. ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਦੇ ਪ੍ਰਸਿੱਧ ਅਖਬਾਰ ਦਾ ਟੈਲੀਗ੍ਰਾਫ ਨੇ ਭਾਰਤ ਨੂੰ ਬੁਰੀ ਤਰ੍ਹਾਂ ਰਗੜੇ ਦਿੱਤੇ ਹਨ। ਲੇਖਕ ਟੌਮ ਸ਼ਾਰਪੇ ਨੇ ਆਪਣੀ ਲਿਖਤ ਵਿੱਚ ਕਿਹਾ ਹੈ ਕਿ ਭਾਰਤ ਪੱਛਮੀ ਮੁਲਕਾਂ ਦਾ ਦੋਸਤ ਨਹੀਂ ਹੈ ਅਤੇ ਨਾ ਹੀ ਉਹ ਨਿਊਟਰਲ ਹੈ। ਹਕੀਕਤ ਵਿੱਚ ਭਾਰਤ ਪੱਛਮੀ ਮੁਲਕਾਂ ਦਾ ਦੁਸ਼ਮਣ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਜਦੋਂ ਅਸੀਂ ਗੁਰਬਾਣੀ ਦਾ ਫਰਮਾਨ ਪੜ੍ਹਦੇ ਹਾਂ ਕਿ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਹੁਣ ਇਹ ਉਸ ਹਿਊਮਨ ਬਿਹੇਵੀਅਰ ਲਈ ਹੈ ਜਿਸ ਦੇ ਵਿੱਚ ਇੱਕ ਪਾਸੇ ਅਸੀਂ ਸਲਾਮ ਵੀ ਕਰਦੇ ਹਾਂ, ਆਪਣੀ ਆਜ਼ਿਜ਼ੀ ਦੇ ਨਾਲ, ਹਿਊਮਿਲਿਟੀ ਦੇ ਨਾਲ ਅਸੀਂ ਆਪਣੇ ਆਪ ਨੂੰ ਕਿਸੇ ਦੇ ਸਾਹਮਣੇ ਪੇਸ਼ ਕਰਦੇ ਹਾਂ, ਪਰ ਉਸੇ ਹੀ ਟੋਨ ਦੇ ਵਿੱਚ ਫਿਰ ਅਸੀਂ ਜਵਾਬਦੇਹੀ ਵੀ ਮੰਗਦੇ ਹਾਂ। ਸੋ ਜਵਾਬਦੇਹੀ ਹੈ ਕਿ ਤੁਸੀਂ ਫਿਰ ਹਾਕਮਾਨਾ ਅੰਦਾਜ਼ ਦੇ ਵਿੱਚ ਅਕਾਊਂਟੇਬਿਲਿਟੀ ਦੇ ਵੀ ਜਿਹੜਾ ਹੈ ਉਹ ਜੱਜ ਬਣ ਕੇ ਅਕਾਊਂਟੇਬਿਲਿਟੀ ਲੈਂਦੇ ਹੋ। ਸੋ ਗੁਰੂ ਸਾਹਿਬ ਨੇ ਕਿਹਾ ਵੀ ਇਹ ਜਿਹੜਾ ਸਲਾਮ ਵੀ ਕਰਦਾ ਤੇ ਜਵਾਬ ਵੀ ਮੰਗਦਾ ਹੈ, ਮੁੱਢੋਂ ਕੁੱਥਾ ਜਾਏ, ਉਹਦੀ ਟੋਟਲ ਡਿਸਟਰਕਸ਼ਨ ਹੁੰਦੀ ਹੈ। ਵੀ ਇਧਰ ਤੁਸੀਂ ਇੱਕ ਪਲੇਟਫਾਰਮ ਤੇ ਖਲੋ ਕੇ ਗੱਲ ਕਰ ਸਕਦੇ ਹੋ, ਜਾਂ ਤੁਸੀਂ ਜਵਾਬਦੇਹੀ ਮੰਗੋਗੇ ਤੇ ਜਾਂ ਤੁਸੀਂ ਫਿਰ ਜਿਹੜੀ ਆ ਉਹ ਖੁਸ਼ ਆਮਦੀਦੀ ਔਰ ਖੁਸ਼ਾਮਦ ਉਸ ਦਾ ਸਹਾਰਾ ਲਓਗੇ। ਹੁਣ ਭਾਰਤ ਨੇ ਬੇਸ਼ੱਕ ਆਪਣੀ ਜਿਹੜੀ ਫੋਰਨ ਪਾਲਿਸੀ, ਵਿਦੇਸ਼ ਨੀਤੀ 47 ਤੋਂ ਬਾਅਦ ਬਣਾਈ, ਕਿਉਂਕਿ ਜਿਵੇਂ ਹੁਣ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਆਲਮੋਸਟ 75-80 ਸਾਲ ਬਾਅਦ, ਜੇ 1945 ਤੋਂ ਬਾਅਦ ਕਹਿਣਾ ਹੋਏ ਤੇ 80 ਸਾਲ ਬਾਅਦ ਨਵਾਂ ਵਰਲਡ ਆਰਡਰ, ਨਵੀਆਂ ਨੀਤੀਆਂ, ਨਵੀਆਂ ਤਬਦੀਲੀਆਂ ਹੋ ਰਹੀਆਂ ਨੇ ਔਰ ਇਸ 'ਚ ਵੀ ਭਾਰਤ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਥੇ ਫਿੱਟ ਹੋਏ। ਸਾਨੂੰ ਵੀ ਉਹ ਸਾਰੀ ਚੇਂਜ 'ਚੋਂ ਆਪਣੀ ਹੋਪ ਨਜ਼ਰ ਆਉਂਦੀ ਹੈ ਕਿ ਭਾਈ ਭਵਿੱਖ ਦੇ ਵਿੱਚ ਖਾਲਿਸਤਾਨ ਮੁਲਕ ਇੱਕ ਹਕੀਕਤ ਵਜੋਂ ਉੱਭਰ ਸਕਦਾ। ਉੱਥੇ ਪੋਸਟ ਸੈਕੰਡ ਵਰਲਡ ਵਾਰ, ਕਿਉਂਕਿ 45 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੋਇਆ ਔਰ ਉਹਦਾ ਜਿਹੜਾ ਪਹਿਲਾ ਮੈਂ ਸਮਝਦਾ ਪੋਜ਼ੀਟਿਵ ਇੰਪੈਕਟ ਸੀ। ਬਾਕੀ ਤਾਂ ਜੰਗਾਂ ਤਬਾਹੀ ਦਾ ਨਾਂ ਹੁੰਦਾ, ਕਰੋੜਾਂ ਲੋਕ ਮਾਰੇ ਗਏ, ਹਿਰੋਸ਼ੀਮਾ ਨਾਗਾਸਾਕੀ ਤੇ ਅਮਰੀਕਾ ਨੇ ਬੰਬ ਸੁੱਟੇ, ਅੱਜ ਤੱਕ ਵੀ ਉਸ ਬਰਬਾਦੀ ਨੂੰ ਅਸੀਂ ਦੇਖ ਸਕਦੇ ਹਾਂ। ਪਰ ਇਸ ਸਾਰੇ 'ਚੋਂ ਜਿੱਥੇ ਇੱਕ ਚੰਗੀ ਗੱਲ ਹੋਈ ਕਿ ਜਿਹੜੀ ਆਈਡੀਓਲੋਜੀ ਹਿਟਲਰ ਦੀ ਜਿਹੜੀ ਹੈ ਔਰ ਮੁਸੋਲਿਨੀ ਦੀ ਸੀ, ਨਾਜ਼ੀਜ਼ਮ ਔਰ ਫਾਸ਼ਿਜ਼ਮ, ਉਹਦੀ ਵੀ ਡਿਫੀਟ ਹੋਈ। ਪਰ ਇਸ ਤੋਂ ਵੀ ਅਪ ਜਿਹੜੀ ਗੱਲ ਹੈ, ਬੇਸ਼ੱਕ ਨਾਜ਼ੀਜ਼ਮ ਔਰ ਫਾਸ਼ਿਜ਼ਮ ਬਹੁਤ ਕੰਡੈਮਨੇਬਲ ਵਿਚਾਰਧਾਰਾਵਾਂ ਨੇ, ਲੇਕਿਨ ਜਿਨ੍ਹਾਂ ਪੱਛਮੀ
ਤਾਕਤਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੋਇਆ ਸੀ, ਬਸਤੀਆਂ ਬਣਾਇਆ ਹੋਇਆ ਸੀ, ਗੁਲਾਮ ਬਣਾਇਆ ਹੋਇਆ ਸੀ, ਜਿਨ੍ਹਾਂ 'ਚ ਸਾਰੇ ਯੂਰਪ ਦੇ ਨਿੱਕੇ ਨਿੱਕੇ ਕਰੇਲਿਆਂ ਜਿੰਨਾ ਸਪੇਸ ਜਿਹੜਾ ਹੁੰਦਾ, ਜੇ ਅਸੀਂ ਯੂਰਪ ਦਾ ਨਕਸ਼ਾ ਦੇਖੋ, ਉਹ ਕਿਵੇਂ ਉਹਨਾਂ ਨੇ ਸਾਰੀ ਦੁਨੀਆ ਨੂੰ ਜਾ ਕੇ ਕੋਲੋਨਾਈਜ਼ ਕੀਤਾ, ਬਸਤੀਆਂ ਬਣਾਇਆ। ਉਹਨਾਂ ਦੇ ਵਿੱਚ UK ਵੀ ਹੈ, ਫਰਾਂਸ ਵੀ ਹੈ, ਨਾਰਵੇ ਵੀ ਹੈ, ਸਪੇਨ ਵੀ ਹੈ, ਪੁਰਤਗਾਲ ਵੀ ਹੈ, ਨੀਦਰਲੈਂਡ ਵੀ ਹੈ, ਤੁਸੀਂ ਯੂ ਨੇਮ ਇਟ। ਔਰ ਤੇ ਉਹ ਸਾਰੇ ਹੀ ਨੇ, ਸਵਿਟਜ਼ਰਲੈਂਡ ਵਰਗਿਆਂ ਨੇ ਭਾਵੇਂ ਉਵੇਂ ਨਹੀਂ ਬਣਾਇਆ, ਪਰ ਉਹ ਦੁਨੀਆ ਦੇ ਚੋਰਾਂ ਦਾ ਸੋਨਾ ਸਾਰਾ ਰੱਖ ਕੇ ਜਿਹੜਾ ਅੱਜ ਵੀ ਬੈਠੇ ਹੋਏ ਨੇ, ਸਵਿਸ ਅਕਾਊਂਟ ਜਿਨ੍ਹਾਂ ਦੀ ਗੱਲ ਹੁੰਦੀ ਹੈ, ਸਵੀਡਨ ਔਰ ਇਹਨਾਂ ਸਾਰਿਆਂ ਨਾਲ ਜੁੜੀਆਂ ਕਹਾਣੀਆਂ। ਲੇਕਿਨ ਜਿਹੜਾ ਇੱਕ ਪੋਜ਼ਿਟਿਵਿਟੀ ਹੋਈ ਇਮੀਡੀਏਟ ਕਿ ਵੀ ਇਹ ਜਿਹੜੇ ਪੱਛਮੀ ਕਲੋਨੀਅਲ ਕਿੰਗਡਮਸ ਵਾਲੇ ਮੁਲਕ ਸੀ, ਇਹ ਇੰਨੇ ਹੰਭ ਗਏ, ਕਰਜ਼ਾਈ ਹੋ ਗਏ ਕਿ ਇਹਨਾਂ ਦੇ ਲਈ ਫਿਰ ਜਿਹੜੇ ਜਿਨ੍ਹਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਉਹਨਾਂ ਨੂੰ ਗੁਲਾਮ ਰੱਖਣਾ, ਕੰਟੀਨਿਊ ਕਰਨਾ ਇਹਨਾਂ ਲਈ ਸੰਭਵ ਨਹੀਂ ਸੀ। ਸੋ ਅਗਲੇ ਤੁਸੀਂ 15-20 ਸਾਲਾਂ 'ਚ ਦੇਖਦੇ ਹੋ, 45 ਤੋਂ ਬਾਅਦ 1960-62 ਤੱਕ ਪਹੁੰਚਦੇ ਆ, ਕਿੰਨੇ ਮੁਲਕ ਆਜ਼ਾਦ ਹੋਏ ਜਿਹੜੇ ਬਸਤੀਆਂ 'ਚੋਂ ਨਿਕਲੇ। ਔਰ ਉਹਦਾ ਅੰਦਾਜ਼ਾ ਇਸ ਤੋਂ ਹੋ ਸਕਦਾ ਹੈ ਵੀ ਜਦੋਂ ਯੂਨਾਈਟਿਡ ਨੇਸ਼ਨਸ ਬਣਦੀ ਹੈ, ਔਰ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਉਦੋਂ ਕਹਿੰਦੇ ਸੀ UNO, ਹੁਣ ਉਹਦੇ 'ਚ ਉਹ ਹਟਾ ਦਿੱਤਾ ਗਿਆ, ਤੇ ਉਹਦੇ ਮੁੱਢਲੇ ਤੌਰ ਤੇ 50 ਮੈਂਬਰ ਸੀ। ਲੇਕਿਨ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ 193 ਮੁਲਕ ਨੇ ਯੂਨਾਈਟਿਡ ਨੇਸ਼ਨਸ ਦੇ, ਔਰ ਇਹ ਉਹਨਾਂ 'ਚੋਂ ਬਹੁਤ ਸਾਰੇ 50 ਤੋਂ ਜ਼ਿਆਦਾ ਤਾਂ ਅਗਲੇ ਇਕੱਲੇ ਬ੍ਰਿਟਨ ਦੇ ਹੀ ਜਿਹੜੀਆਂ ਕਾਲੋਨੀਜ਼, ਜਦੋਂ ਕਾਮਨਵੈਲਥ ਗੇਮਸ ਹੁੰਦੀਆਂ ਨੇ 60 ਦੇ ਕਰੀਬ ਮੁਲਕ ਹੁੰਦੇ ਨੇ, ਉਹਦੇ 'ਚੋਂ ਹੀ ਭਾਰਤ ਪਾਕਿਸਤਾਨ ਦੀ ਆਜ਼ਾਦੀ ਵੀ ਨਿਕਲੀ, ਉਹਦੇ 'ਚੋਂ ਹੀ ਬਾਅਦ ਦੇ ਵਿੱਚ ਯੂਰਪੀਅਨ ਪਾਵਰਸ ਦੇ ਕੋਈ, ਕਦੇ ਇੰਡੋਨੇਸ਼ੀਆ ਕਦੋਂ ਹੋਇਆ ਆਜ਼ਾਦ, ਸ੍ਰੀਲੰਕਾ ਕਦੋਂ ਹੋਇਆ, ਮਿਆਂਮਾਰ। ਉਹ ਤੁਸੀਂ ਦੇਖੋਗੇ ਕਿ ਵੀ ਉਹ ਹੌਲੀ ਉਹਨਾਂ ਦੀ ਮਜਬੂਰੀ ਬਣ ਗਿਆ ਕਿ ਉਹਨਾਂ ਨੂੰ ਉਹ ਗੁਲਾਮ ਲੰਬਾ ਨਹੀਂ ਸੀ ਰੱਖ ਸਕਦੇ, ਨਾ ਉਹਨਾਂ ਦੇ ਕੋਲ ਫੌਜ ਸੀ, ਨਾ ਉਹਨਾਂ ਦੇ ਕੋਲ ਲਾਇਲਟੀ ਸੀ, ਨਾ ਉਹਨਾਂ ਦੇ ਕੋਲ ਕਰਜ਼ਾਈ ਹੋਣਾ। ਇਹ ਉਸ ਐਂਡ ਦਾ, ਔਰ ਮੈਂ ਸਮਝਦਾ ਵੀ ਇਹ ਕ੍ਰੈਡਿਟ ਹੀ ਦੇਣਾ ਚਾਹੀਦਾ ਨਾਜ਼ੀਆਂ ਔਰ ਫਾਸ਼ਿਸਟਾਂ ਨੂੰ ਕਿ ਜੇ ਉਹ ਜੰਗ ਨਾ ਵਿੜਦੇ ਤਾਂ ਫਿਰ ਇਹ ਅੱਜ ਵੀ ਬਹੁਤ ਸਾਰੇ ਜਿਹੜੇ ਮੁਲਕ ਨੇ ਇਹਨਾਂ ਦੀਆਂ ਯੂਰਪ ਦੀਆਂ ਕਾਲੋਨੀਜ਼ ਹੀ ਬਣੇ ਹੁੰਦੇ। ਹੁਣ ਇੱਕ ਪਾਰਟ ਤਾਂ ਇਹਦਾ ਇਹ ਪੋਜ਼ਿਟਿਵਿਟੀ ਵਾਲਾ, ਲੇਕਿਨ ਇਸ ਸਾਰੇ ਤੋਂ ਬਾਅਦ ਇੱਕ ਵੱਖਰੀ ਕਿਸਮ ਦੇ ਦੋ ਬ੍ਰਿਟਿਸ਼ ਐਮਪਾਇਰ, ਜਿਹਨੇ ਆਲਮੋਸਟ ਦੁਨੀਆ ਦੇ 40% ਇਲਾਕੇ ਦੇ ਉੱਤੇ ਜਿਨ੍ਹਾਂ ਦੀ ਜਿਹੜੀ ਹੈ ਤੂਤੀ ਬੋਲਦੀ ਸੀ, ਉਹ ਵੀ ਥਰਡ ਕਲਾਸ ਪਾਵਰ ਬਣ ਗਿਆ। ਬਾਕੀ ਸਪੇਨ, ਪੁਰਤਗਾਲ ਤੇ ਦੂਜੇ ਤੀਜੇ ਉਹਨਾਂ ਦਾ ਹਾਲ ਤਾਂ ਜੋ ਚੱਲ ਹੀ ਰਿਹਾ। ਫਰਾਂਸ ਜਿਹੜਾ ਉਹ ਉਭਰਿਆ ਜ਼ਰੂਰ, ਤਬਾਹੀ ਹੋਈ ਪਹਿਲਾਂ, ਲੇਕਿਨ ਨਿਊਕਲੀਅਰ ਪਾਵਰ ਦੇ ਤੌਰ ਤੇ ਵੀ ਉਭਰਿਆ। ਲੇਕਿਨ ਇਸ ਸਾਰੇ 'ਚ ਜਿਹੜੀ ਸਭ ਤੋਂ ਪਾਵਰਫੁਲ ਐਂਟੀਟੀ ਉਭਰੀ, ਸੋਵੀਅਤ ਯੂਨੀਅਨ, ਜਿਨ੍ਹਾਂ ਨੇ ਪੂਰਾ ਕੁਰਬਾਨੀ ਵੀ ਕੀਤੀ। ਉਹਨਾਂ ਨੇ ਕਰੋੜਾਂ ਰੂਸੀ ਮਰੇ ਨੇ, ਜਰਮਨਸ ਨੂੰ ਡਿਫੀਟ ਤਾਂ ਰੂਸੀਆਂ ਨੇ ਹੀ ਕੀਤਾ, ਮਾਸਕੋ ਤੱਕ ਪਹੁੰਚਦੇ। ਔਰ ਅਮਰੀਕਾ, ਕਿਉਂਕਿ ਅਮਰੀਕਾ ਬੇਸ਼ੱਕ 250 ਸਾਲ ਤੋਂ ਜ਼ਿਆਦਾ ਵਕਤ ਤੋਂ 250 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਅਮਰੀਕਨ ਫੌਜ ਦਾ, ਐਗਜ਼ਿਸਟ ਕਰਦਾ ਸੀ, ਪਰ ਕੋਈ ਗਲੋਬਲ ਪਾਵਰ ਨਹੀਂ ਸੀ, ਆਪਣੇ ਤੌਰ ਦੇ ਉੱਤੇ ਇੱਥੇ ਚੱਲ ਰਿਹਾ ਸੀ। ਲੇਕਿਨ ਸੈਕੰਡ ਵਰਲਡ ਵਾਰ ਤੋਂ ਬਾਅਦ ਅਮਰੀਕਾ ਇੱਕ ਗਲੋਬਲ ਪਾਵਰ ਦੇ ਤੌਰ ਤੇ ਉਭਰਿਆ। ਔਰ ਇਹ ਇਸ ਲਈ ਅਮਰੀਕਾ ਦੇ ਹੱਕ 'ਚ ਜਾਂਦੀ ਹੈ ਗੱਲ ਕਿ ਅਮਰੀਕਾ ਨੇ ਬਾਹਰ ਨਿਕਲ ਕੇ ਦੁਨੀਆ ਨੂੰ ਕੋਲੋਨਾਈਜ਼ ਨਹੀਂ ਕੀਤਾ। ਫਿਲੀਪੀਨਸ ਦੇ ਨਾਲ ਰਿਹਾ ਥੋੜ੍ਹਾ ਬਹੁਤ, ਜਾਂ ਸਾਊਥ ਦੇ 1-2 ਮੁਲਕਾਂ ਨਾਲ, ਪਰ ਇਸ ਲਈ ਅਮਰੀਕਾ ਦਾ ਕੋਈ ਬਸਤੀਵਾਦ ਦਾ ਜਿਹੜਾ ਉਹ ਜ਼ੁਲਮ ਵਾਲਾ ਇਤਿਹਾਸ ਨਹੀਂ ਹੈ। ਇਹ ਵੱਖਰੀ ਕਹਾਣੀ ਹੈ ਕਿ 45 ਤੋਂ ਬਾਅਦ ਜਿਹੜਾ ਨਵਾਂ ਵਰਲਡ ਆਰਡਰ 'ਚ ਅਮਰੀਕਾ ਆਇਆ, ਔਰ ਸੋਵੀਅਤ ਯੂਨੀਅਨ ਔਰ ਅਮਰੀਕਾ 2 ਪੋਲਸ ਬਣੇ, ਉਹਦੇ 'ਚ ਫਿਰ ਪ੍ਰੋਕਸੀ ਵਾਰਸ ਅਮਰੀਕਾ ਨੇ ਵੀ ਜਿਹੜੀਆਂ ਨੇ ਉਹ ਲੜੀਆਂ। ਅਮਰੀਕਨ CIA ਨੇ ਵੀ ਅਸੈਸੀਨੇਸ਼ਨਸ ਵੀ ਕੀਤੀਆਂ, ਰਜੀਮ ਚੇਂਜ ਵੀ ਕੀਤੇ। ਉਹ ਜਿਹੜੀਆਂ ਵੱਡੀਆਂ ਜੰਗਾਂ ਦੇ ਵਿੱਚ ਵੀ ਉਲਝਿਆ। ਏਸ਼ੀਆ ਦੇ ਵਿੱਚ ਅਸੀਂ ਇੱਕ ਜਿਹੜਾ ਕੋਰੀਆ ਦੀ ਜੰਗ ਦੇਖਦੇ ਹਾਂ, ਵਿਤਨਾਮ ਦੀ ਦੇਖਦੇ ਹਾਂ, ਉੱਥੇ ਕੰਬੋਡੀਆ 'ਚ ਕੀ ਹੋਇਆ, ਲਾਓਸ 'ਚ ਕੀ ਹੋਇਆ, ਸਾਊਥ ਅਮਰੀਕਾ 'ਚੋਂ ਚਿਲੀ ਹੋਏ, ਐਲ ਸੈਲਵਾਡੋਰ ਹੋਏ, ਕਿਊਬਾ ਹੋਏ, ਅਰਜਨਟੀਨਾ ਤੱਕ ਜਿਹੜਾ ਉਹ ਸਾਰਾ ਉਹ ਫਿਰ ਇੱਕ ਵੱਖਰਾ ਡਰਟ ਹੈ ਜਿਹੜਾ ਜਿਸ ਦੇ ਵਿੱਚ KGB ਔਰ ਅਮਰੀਕਾ ਦੀ CIA ਇੱਕ ਦੂਸਰੇ ਨੂੰ ਕੱਟ ਦੇਣ ਦੇ ਲਈ ਸਿਆਸੀ ਤੌਰ ਤੇ ਲੀਡਰਾਂ ਨੂੰ ਮਰਵਾ ਦੇਣਾ ਔਰ ਰਿਬੈਲਸ ਨੂੰ ਖੜਾ ਕਰਨਾ, ਫਾਈਨੈਂਸਿੰਗ ਕਰਨੀ ਵੱਡੇ ਪੈਮਾਨੇ ਦੇ ਉੱਤੇ, ਜਿਹਨੂੰ ਅੱਜ ਲਫ਼ਜ਼ ਡੀਪ ਸਟੇਟ ਕਿਹਾ ਜਾਂਦਾ, ਉਹ ਡੀਪ ਸਟੇਟ ਦੀ ਪਾਲਿਸੀ ਰਹੀ। ਔਰ ਦੂਸਰੀ ਹੁਣ ਕਿਉਂਕਿ ਭਾਰਤ ਅਜੇ ਐਮਰਜ ਹੋਇਆ ਸੀ 45 ਤੋਂ ਬਾਅਦ 1947 ਦੇ ਵਿੱਚ, ਪਾਵਰਟੀ 33 ਕਰੋੜ ਪਾਵਰਟੀ ਦਾ ਮਾਰਿਆ ਹੋਇਆ, ਸਿਵਲ ਵਾਰ ਇੰਡੀਆ ਪਾਕਿਸਤਾਨ ਚੋਂ ਨਿਕਲ ਕੇ, ਔਰ ਦੂਸਰੇ
ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਵੇਂ ਗਾਂਧੀ ਤਾਂ ਮਾਰਿਆ ਗਿਆ 30 ਜਨਵਰੀ 1948 ਨੂੰ, ਪਰ ਕਾਂਗਰਸ ਦੇ ਕੋਲ ਜਿਸ ਲੀਡਰਸ਼ਿਪ ਨੇ ਫਰੀडम ਮੂਵਮੈਂਟ ਨੂੰ ਲੀਡ ਕੀਤਾ ਸੀ, ਉਹ ਨਹਿਰੂ ਹੋਏ, ਪਟੇਲ ਹੋਏ, ਰਜਿੰਦਰ ਪ੍ਰਸਾਦ ਹੋਏ, ਜੈ ਪ੍ਰਕਾਸ਼ ਨਾਰਾਇਣ ਹੋਏ, ਰਾਜਗੋਪਾਲਾਚਾਰੀਆ ਹੋਏ, ਆਚਾਰੀਆ कृपलानी ਹੋਣ, ਇਸ ਕਿਸਮ ਦੇ ਜਿਹੜੇ ਨੇ ਉਹ ਲੋਕ ਜਾਂ ਲੀਡਰ ਮੌਜੂਦ ਸੀ ਜਿਹੜੇ ਬ੍ਰਿਟਿਸ਼ ਸਾਰੇ ਲੰਡਨ ਅਟੈਂਡ ਵਕੀਲ ਸੀ, ਪ੍ਰੋਪਰ ਸਿਸਟਮ ਸੀ। ਸੋ ਉਹਨਾਂ ਨੇ ਦੇਖਿਆ ਕਿ ਵੀ ਹੁਣ ਉਹਨਾਂ 'ਚੋਂ ਇੰਡੀਵਿਜੂਅਲੀ ਕੁਛ ਤਾਂ ਉਹ ਸੀ ਵੀ ਜਿਨ੍ਹਾਂ ਦੀ ਅੰਦਰ ਹਿੰਦੂ ਰਾਸ਼ਟਰ ਹੀ ਘੁੰਮਦਾ ਸੀ, ਜਿਨ੍ਹਾਂ 'ਚ ਪਟੇਲ ਹੈ, ਰਜਿੰਦਰ ਪ੍ਰਸਾਦ ਹੈ, ਦੂਜੇ ਤੀਜੇ ਨੇ। ਨਹਿਰੂ ਜਿਹੜਾ ਹੈ ਉਹ ਉਹਦੇ ਦਿਲ 'ਚ ਕੁਛ ਹੋਰ ਸੀ, ਦਿਮਾਗ 'ਚ ਕੁਛ ਹੋਰ ਸੀ, ਸੋਸ਼ਲਿਜ਼ਮ ਦਾ ਵੀ ਦੀਵਾਨਾ ਸੀ ਉਹ, ਤੇ ਵੈਸਟਰਨ ਵੈਲਿਊ ਸਿਸਟਮ ਦਾ ਵੀ ਦੀਵਾਨਾ ਸੀ। ਲੰਡਨ ਦੀਆਂ ਬਾਰਾਂ ਦੇ ਵਿੱਚ ਗੇ ਕਲੱਬਾਂ ਦੇ ਵਿੱਚ ਵੀ ਨੱਚਦਾ ਰਿਹਾ ਸੀ, ਔਰ ਵੈਸੇ ਵੀ ਉਸ ਦਾ ਇੱਕ ਆਪਣੇ ਕਿਸਮ ਦਾ ਲਾਈਫ ਸਟਾਈਲ ਸੀ, ਉਹਦਾ ਜੀਣ ਦਾ ਢੰਗ ਜਿਹੜਾ ਕੋਈ ਹਿੰਦੂਤਵਾ ਦੇ ਪੈਮਾਨੇ 'ਚ ਫਿੱਟ ਨਹੀਂ ਸੀ ਪੈਂਦਾ, ਲੇਕਿਨ ਓਵਰਆਲ ਉਹਦੀ ਸੋਲ ਕਸ਼ਮੀਰੀ ਬ੍ਰਾਹਮਣ ਦੀ, ਉਹਦੇ ਥੱਲੇ ਉਹ ਜੇ ਤੁਸੀਂ ਉਹਦੀ ਹਿਸਟਰੀ ਆਫ ਇੰਡੀਆ ਜਿਹੜੀ ਉਹਨੇ ਡਿਸਕਵਰੀ ਆਫ ਇੰਡੀਆ ਜੇਲ੍ਹ 'ਚ ਬੈਠਿਆ ਉਹਨੇ ਲਿਖਿਆ, ਉਹਦੇ 'ਚੋਂ ਤੁਹਾਨੂੰ ਉਹ ਨਜ਼ਰ ਆਏਗਾ ਕਿ ਵੀ ਉਹ ਵੀ ਇਹ ਤਾਂ ਖੁੱਲ੍ਹੇਆਮ ਜਿਹੜਾ ਗਰਭ ਸੇ ਕਹੋ ਹਮ ਹਿੰਦੂ ਹੈ ਵਾਲਾ ਪਾਰਟ ਹੈ, ਉਹ ਵੀ ਕਈ ਚੀਜ਼ਾਂ ਫੇਕ ਨੂੰ ਡਿਸਕਵਰੀ ਆਫ ਇੰਡੀਆ ਦੇ ਵਿੱਚ ਬਣਾ ਕੇ ਉਸ 'ਚੋਂ ਇੱਕ ਪ੍ਰਾਈਡ ਲੈਣਾ ਚਾਹੁੰਦਾ। ਪਰ ਇਹ ਕ੍ਰੈਡਿਟ ਉਹਨੂੰ ਜਾਂਦਾ, ਔਰ ਇਹੀ ਕਾਰਨ ਸੀ ਕਿ ਵੀ ਇੱਕ ਪਾਸੇ ਉਹਦੇ ਅੰਦਰਲਾ ਇਹ ਵੱਡਾ ਬ੍ਰੌਡਰ ਹਿੰਦੂ ਵੀ ਸੀ, ਦੂਸਰੇ ਪਾਸੇ ਉਹਦੇ ਵਿਚਲਾ ਇੱਕ ਲੈਫਟਿਸਟ ਵੀ ਸੀ। ਇਹੀ ਕਾਰਨ ਸੀ ਕਿ ਕ੍ਰਿਸ਼ਨਾ ਮੈਨਨ ਵਰਗਾ ਜਿਹੜਾ ਕਾਰਡ ਹੋਲਡਰ ਕਮਿਊਨਿਸਟ ਸੀ, ਲੈਫਟਿਸਟ, ਬੜਾ ਬ੍ਰਿਲੀਅੰਟ ਮੈਨ ਅਦਰਵਾਈਜ਼, ਉਹਨੇ ਆਪਣਾ ਡਿਫੈਂਸ ਮਿਨਿਸਟਰ ਵੀ ਬਣਾਇਆ, ਔਰ 62 ਦੀ ਵਾਰ ਵੇਲੇ ਉਹੀ ਡਿਫੈਂਸ ਮਿਨਿਸਟਰ ਸੀ, ਉਹਦਾ ਰਿਜ਼ਾਈਨ ਤੱਕ ਨਹੀਂ ਸੀ ਲੈਣ ਨੂੰ ਤਿਆਰ। ਔਰ ਫਿਰ ਜਿਹੜਾ ਇਹ ਹੋਇਆ ਵੀ ਨਹੀਂ ਤਾਂ ਤੂੰ ਰਿਜ਼ਾਈਨ ਕਰ ਦੇ, 62 ਦੀ ਜਿਹੜੀ ਡਿਬੈਕਲ ਹੋਈ। ਮੈਂ ਇਸ ਲਈ ਐਕਸਪਲੇਨ ਕਰ ਰਿਹਾ ਕਿ ਇਹਦੇ ਬਾਵਜੂਦ ਇਹ ਕ੍ਰੈਡਿਟ ਨਹਿਰੂ ਔਰ ਉਹਦੀ ਟੀਮ ਨੂੰ ਜਾਂਦਾ ਜੋ ਵੀ ਹੈ ਵੀ ਉਹਨਾਂ ਨੇ ਦੋਨਾਂ ਪਾਸਿਆਂ ਨੂੰ, ਭਾਵੇਂ ਦਿਲ ਉਹਨਾਂ ਦਾ ਕਿਤੇ ਧੜਕਦਾ ਸੀ, ਪੈਸੇ ਅਮਰੀਕਾ ਦੇ ਸੀ, ਦੂਜੇ ਸੋਵੀਅਤ ਯੂਨੀਅਨ ਨਾਲ ਵੀ, ਪਰ ਇੱਕ ਬਲਾਕ ਨੂੰ ਜੁਆਇਨ ਨਹੀਂ ਕੀਤਾ। ਨਤੀਜੇ ਦੇ ਤੌਰ ਦੇ ਉੱਤੇ ਦੋਨਾਂ ਦਾ ਐਡਵਾਂਟੇਜ ਲਿਆ। 62 ਦੇ ਵਿੱਚ ਭਾਵੇਂ ਸੋਵੀਅਤ ਯੂਨੀਅਨ ਨੇ ਤਾਂ ਚੀਨ ਦੀ ਮੁਖਾਲਫਤ ਨਹੀਂ ਕੀਤੀ, ਉਹ ਤਾਂ ਬੜਾ ਭਾਈ ਛੋਟਾ ਭਾਈ ਸੀ, ਲੇਕਿਨ ਕੈਨੇਡੀ ਤੋਂ ਬਹੁਤ ਸਾਰੀ ਹੈਲਪ ਇੰਡੀਆ ਨੂੰ ਮਿਲੀ, ਇਹਨਾਂ ਦੇ ਜਹਾਜ਼ ਆਇਆ, ਦੂਜਾ ਆਇਆ। ਚੀਨ ਨੂੰ ਰੋਕਣਾ ਜਿਹੜਾ ਸੀ ਉਹ ਭਾਵੇਂ ਰੁਕਿਆ ਤਾਂ ਆਪਣੀ ਮਰਜ਼ੀ ਨਾਲ ਹੀ, 32,000 ਸਕੁਅਰ ਕਿਲੋਮੀਟਰ ਟੈਰੀਟਰੀ ਉਹਨਾਂ ਨੇ ਲਈ, ਲੇਕਿਨ ਉਹਨੇ ਜਿਹਨੂੰ ਨੌਨ ਅਲਾਈਨਮੈਂਟ ਮੂਵਮੈਂਟ ਦੇ ਨਾਂ ਥੱਲੇ ਕਿ ਜੀ ਅਸੀਂ ਕਿਸੇ ਨਾਲ ਅਲਾਈਨ ਨਹੀਂ ਹੈ, ਉਹਨੇ 100 ਤੋਂ ਜ਼ਿਆਦਾ ਮੁਲਕ ਵੀ ਆਪਣੇ ਨਾਲ ਜੋੜ ਲਏ। ਇਸ ਕਿਸਮ ਦੇ ਸਾਲਾਨਾ ਕਾਨਫਰੰਸ ਵੀ ਹੋਣ ਲੱਗ ਗਈ, ਨੌਨ ਅਲਾਈਨ ਮੂਵਮੈਂਟ ਉਹਨੂੰ ਨੈਮ ਕਹਿੰਦੇ ਸੀ ਜੀ। ਇਸ ਤੋਂ ਇਲਾਵਾ ਉਹਨੇ ਆਪਣੇ ਤੌਰ ਦੇ ਉੱਤੇ ਵੀ ਪੀਸ ਐਫਰਟ ਇੰਟਰਨੈਸ਼ਨਲੀ ਆਪਣੀ ਥਾਂ ਬਣਾਈ, ਜਿਵੇਂ ਜਿਹਨੂੰ ਤ੍ਰਿਮੂਰਤੀ ਕਹਿੰਦੇ ਸੀ, ਨਾਸਰ ਆਫ ਇਜਿਪਟ, ਮਾਰਸ਼ਲ ਟੀਟੋ ਆਫ ਯੂਗੋਸਲਾਵੀਆ ਐਂਡ ਨਹਿਰੂ ਆਫ ਇੰਡੀਆ। ਔਰ ਇਹ ਉਹਨਾਂ ਨੇ ਚੀਨ ਦੇ ਨਾਲ ਵੀ ਸ਼ੁਰੂ 'ਚ ਭਾਵੇਂ 62 ਦਾ ਉਹ ਟੋਟਲ ਡਿਬੈਕਲ ਹੋਇਆ, ਲੇਕਿਨ ਜਿਹੜਾ ਪੰਚਸ਼ੀਲ ਇਹ ਇੱਕ ਸਿਧਾਂਤ ਵੀ ਦਿੱਤਾ। ਮੈਂ ਇਹ ਇਸ ਲਈ ਵੇਰਵਾ ਦੇ ਰਿਹਾ ਕਿ ਵੀ ਇਹ ਉਹਦੇ ਕ੍ਰੈਡਿਟ 'ਚ ਜਾਂਦਾ ਹੈ, ਇਨ ਸਪਾਈਟ ਆਫ ਕਿ ਉਹ ਐਂਟੀ ਸਿੱਖ ਵੀ ਸੀ, ਔਰ ਦੂਸਰਾ ਕਿ ਵੀ ਉਹਨੇ ਇੰਡੀਆ ਨੂੰ ਕਿਸੇ ਬਲਾਕ ਦਾ ਹਿੱਸਾ ਨਹੀਂ ਬਣਾਇਆ। ਜਿਵੇਂ ਪਾਕਿਸਤਾਨ ਖੁੱਲ੍ਹ ਕੇ ਅਮਰੀਕਾ ਦੇ ਬਲਾਕ 'ਚ ਆ ਗਿਆ, ਉਹ ਐਡਵਾਂਟੇਜ ਵੀ ਸੀ, ਡਿਸਐਡਵਾਂਟੇਜ ਵੀ ਸੀ। ਡਿਸਐਡਵਾਂਟੇਜ ਅਸੀਂ ਦੇਖਦੇ ਹੀ ਹਾਂ ਕਿ ਵੀ ਜਦੋਂ ਤੁਸੀਂ ਇੱਕ ਸਿਰਫ ਸਿਕਿਉਰਿਟੀ ਪ੍ਰੋਵਾਈਡਿੰਗ ਸਟੇਟ ਬਣ ਜਾਂਦੇ ਹੋ, ਇੱਕ ਰਾ ਮਟੀਰੀਅਲ ਬਣ ਜਾਂਦੇ ਹੋ, ਉਹ ਫਿਰ ਉਸ ਦਾ ਖਮਿਆਜ਼ਾ ਅੱਜ ਪਾਕਿਸਤਾਨ ਦੇ ਧੁਰ ਅੰਦਰ ਤੱਕ ਦਹਿਸ਼ਤਗਰਦੀ ਹੋ, ਕਿਉਂਕਿ ਅਮਰੀਕਾ ਦੀ ਖੇਡ ਖੇਡਣ ਲਈ ਜ਼ਰੂਰੀ ਸੀ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਨੂੰ ਰੋਕਣਾ, ਤੇ ਦਹਿਸ਼ਤਗਰਦੀ ਆਈ। ਸੋ ਉਸ ਪੱਖੋਂ ਭਾਰਤ ਨੇ ਘੱਟੋ ਘੱਟ ਆਪਣਾ ਇੱਕ ਬਚਾਅ ਜ਼ਰੂਰ ਕੀਤਾ। ਫਿਰ ਜਦੋਂ ਤੱਕ ਗੱਲ ਲਾਲ ਬਹਾਦਰ ਸ਼ਾਸਤਰੀ ਤਾਂ ਸ਼ਾਰਟ ਟਰਮ ਹੈ, ਉਸ ਨੂੰ ਅਸੀਂ ਕਿੰਨਾ ਕੁ ਐਵੈਲੂਏਟ ਕਰ ਸਕਦੇ ਹਾਂ। ਉਸ ਪੀਰੀਅਡ 'ਚ 65 ਦੀ ਜੰਗ ਹੋਈ, ਤਾਸ਼ਕੰਦ ਦਾ ਸਮਝੌਤਾ ਹੋਇਆ, ਤਾਸ਼ਕੰਦ ਦੇ ਵਿੱਚ ਹੀ ਜਿਹੜੀ ਹੈ ਸ਼ਾਸਤਰੀ ਦੀ ਮੌਤ ਹੋਈ। ਇੰਦਰਾ ਗਾਂਧੀ, ਸੋ ਇੰਦਰਾ ਗਾਂਧੀ ਨੇ, ਕਿਉਂਕਿ ਉਹਦੇ 'ਚ ਮੋਰ ਜਿਹੜੀਆਂ ਨੇ ਆਪਣੇ ਬਾਪ ਨਾਲੋਂ ਵੀ ਜ਼ਿਆਦਾ ਡਿਕਟੇਟੋਰੀਅਲ ਜਿਹੜੀਆਂ ਨੇ ਟੈਂਡੈਂਸੀਜ਼ ਸੀ, ਉਹਨੂੰ ਕਮਿਊਨਿਜ਼ਮ ਦਾ ਮਾਡਲ ਸੂਟ ਕਰਦਾ ਸੀ। ਇਵੈਂਚੁਅਲੀ ਉਹਨੇ ਜਿਵੇਂ ਐਮਰਜੈਂਸੀ ਲਾਈ ਔਰ ਐਬਸੋਲੂਟ ਪਾਵਰਸ ਲਈਆਂ, ਉਹ ਬਿਲਕੁਲ ਉਸ ਦਾਇਰਾਕਾਰ 'ਚ ਜਾ ਕੇ ਖੇਡਣ ਲੱਗ ਗਈ ਜਿਹੜੀ ਵੈਸਟਰਨ ਟੈਰੀਟਰੀ ਤੋਂ ਦੂਰ ਸੀ, ਅਮਰੀਕਨ ਟੈਰੀਟਰੀ ਤੋਂ, ਔਰ ਸੋਵੀਅਤ ਯੂਨੀਅਨ ਦਾ। ਔਰ ਇਹਦੇ 'ਚੋਂ ਹੀ ਅਸੀਂ ਸਮਝਦੇ ਹਾਂ ਵੀ ਜਿਹੜੀ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਡਿਕਲੇਰੇਸ਼ਨ, ਐਮਰਜੈਂਸੀ ਲਾਉਣਾ ਵੀ ਸੋਵੀਅਤ ਯੂਨੀਅਨ ਦੇ ਕਹਿਣ 'ਤੇ ਸੀ। ਔਰ ਦੈਨ
ਸਿੱਖਾਂ ਦੇ ਖਿਲਾਫ ਜੋ ਸਿੱਖ ਜੈਨੋਸਾਈਡ ਦੀ ਲਾਈਨ ਲਈ, ਉਹ ਵੀ ਸੋਵੀਅਤ ਯੂਨੀਅਨ ਨੂੰ ਸੂਟ ਕਰਦੇ ਸੀ। ਔਰ ਉਸ ਪੀਰੀਅਡ ਦੇ ਵਿੱਚ ਅਮਰੀਕਾ ਨਾਲੋਂ ਵਿੱਥ ਜਿਹੜੀ ਹੈ ਉਹ ਪੈਂਦੀ ਚਲੀ ਗਈ। ਔਰ ਜੇ ਤੁਸੀਂ ਉਸ ਪੀਰੀਅਡ 'ਚ ਯੂਨਾਈਟਿਡ ਨੇਸ਼ਨਸ ਦੇ ਰੈਜ਼ੋਲੂਸ਼ਨ ਦੇਖੋ ਤੇ ਇੰਡੀਆ ਨੇ ਜ਼ਿਆਦਾ ਵਾਰ ਅਮਰੀਕਾ ਦੇ ਖਿਲਾਫ ਵੋਟ ਕੀਤਾ ਹੋਇਆ ਦੈਨ ਸੋਵੀਅਤ ਯੂਨੀਅਨ ਇਟਸੈਲਫ। ਸੋ ਇਹੀ ਕਾਰਨ ਸੀ ਕਿ ਵੀ ਜਦੋਂ ਇੰਦਰਾ ਗਾਂਧੀ ਦੇ ਮਰਨ ਦੀਆਂ ਪਹਿਲੀਆਂ ਖਬਰਾਂ ਭਾਰਤੀ ਏਜੰਸੀਆਂ ਨੇ, ਨਿਊਜ਼ ਏਜੰਸੀਆਂ ਨੇ ਲਾਈਆਂ, ਉਹਨਾਂ ਨੇ ਉਹਨੂੰ CIA ਨਾਲ ਜੋੜਿਆ ਸੀ ਕਿ ਜਿਵੇਂ ਬਿਆਨ ਸਿੰਘ ਸਤਵੰਤ ਸਿੰਘ CIA ਦੇ ਪੇਡ ਹੋਣ, ਵੀ CIA ਨੇ ਮਰਵਾਤਾ, ਕਿਉਂਕਿ ਜੋ KGB ਉਹਨਾਂ ਨੂੰ ਦਿਖਾਉਂਦੀ ਸੀ ਉਹ ਉਸ ਨੂੰ ਉਸੇ ਖਾਤੇ ਦੇ ਵਿੱਚ ਪਾਉਣ ਦੀ ਕੋਸ਼ਿਸ਼ ਸੀ। ਔਰ ਫਿਰ 1999-90 ਤੱਕ ਅਸੀਂ ਪਹੁੰਚ ਗਏ। ਸੋਵੀਅਤ ਯੂਨੀਅਨ ਟੁੱਟ ਗਿਆ, 15 ਟੁਕੜੇ ਉਹਦੇ ਹੋਏ। ਭਾਰਤ ਦੇ ਕੋਲ ਕੋਈ ਬਹੁਤੀ ਚੋਇਸ ਨਹੀਂ ਸੀ ਕਿ ਉਹਨੇ ਕੀ ਕਰਨਾ। ਹੌਲੀ ਜਿਹੜਾ ਅਮਰੀਕਾ ਵੱਲ ਸਰਕਣਾ ਸ਼ੁਰੂ ਕੀਤਾ, ਲੇਕਿਨ ਇਹਨਾਂ ਨੂੰ ਤਾਂ ਲੱਗਦਾ ਸੀ ਵੀ ਖਤਮ ਹੋ ਗਿਆ ਕੰਮ। ਲੇਕਿਨ ਇਨ ਦਾ ਮੀਨ ਟਾਈਮ ਰਸ਼ੀਆ ਦੀ ਰੀਐਮਰਜੈਂਸ ਹੋਈ ਅੰਡਰ ਪੁਤਿਨ। ਹਾਲਾਂਕਿ ਯੈਲੈਂਸਕੀ ਆਇਆ, ਗੋਰਬਾਚੋਫ ਦੇ ਵੇਲੇ ਟੁੱਟਿਆ, ਲੇਕਿਨ ਜਦੋਂ ਰੀਸਰਜੈਂਸ ਹੋਈ ਰਸ਼ੀਆ ਦੀ ਔਰ ਦੂਜੇ, ਤੇ ਇੰਡੀਆ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਥੋੜਾ ਬਹੁਤ, ਕਿਉਂਕਿ ਇੱਕਦਮ ਧਿਆਨ ਕੱਲਾ ਇਹੀ ਨਹੀਂ ਵੀ ਅਮਰੀਕਾ ਵੱਲ, ਈਵਨ ਇਜ਼ਰਾਈਲ ਵੱਲ ਇੰਡੀਆ ਨੇ ਜਿਸ ਕਿਸਮ ਦੀ ਨੀਤੀ ਮੋਦੀ ਦੇ ਥੱਲੇ ਖਾਸ ਤੌਰ ਤੇ ਲਈ। ਹਾਲਾਂਕਿ ਇਹ ਜਿਹੜਾ ਟਿਲਟ ਟੁਵਰਡਸ ਅਮਰੀਕਾ ਸੀ, ਇਹ ਮਨਮੋਹਨ ਸਿੰਘ ਦੇ ਪੀਰੀਅਡ 'ਚ ਵੀ ਰਹੀ। ਇੰਡੋ US ਨਿਊਕਲੀਅਰ ਡੀਲ ਸਾਈਨ ਹੋਈ, ਪਰ ਮੋਦੀ ਨੇ ਆਉਂਦਿਆਂ ਜਿਹੜੀ ਫਾਈਨ ਲਾਈਨ ਨਹਿਰੂ ਨੇ ਖਿੱਚੀ ਸੀ, ਮਨਮੋਹਨ ਸਿੰਘ ਨੇ ਵੀ ਬਾਈ ਐਂਡ ਲਾਰਜ ਦੋਨੋਂ ਪਾਸਿਆਂ ਨੂੰ ਕਾਇਮ ਰੱਖਿਆ। ਕਿਉਂਕਿ 10 ਸਾਲ ਦੀ ਟਰਮ ਮਨਮੋਹਨ ਸਿੰਘ ਦੀ ਸੀ 2004 ਤੋਂ 2014 ਤੱਕ, ਪਰ 2014 ਤੋਂ ਬਾਅਦ ਫਿਰ RSS ਦੀ ਜਿਹੜੀ ਨੀਤੀ ਸੀ ਉਹ ਖੁੱਲ੍ਹ ਕੇ ਪ੍ਰੋ ਇਜ਼ਰਾਈਲ, ਐਂਟੀ ਫਲਸਤੀਨ, ਔਰ ਇਧਰੋਂ ਰਸ਼ੀਆ ਨਾਲੋਂ ਇੱਕ ਸਟੇਜ ਤੇ ਤਾਂ ਇਵੇਂ ਲੱਗਾ ਵੀ ਰਸ਼ੀਆ ਨੂੰ ਡੰਪ ਕਰਨਗੇ। ਪਰ ਜਦੋਂ ਥੋੜਾ ਬਹੁਤ ਅੱਖਾਂ ਦਿਖਾਈਆਂ ਚੀਨ ਨੇ ਔਰ ਅਦਰਵਾਈਜ਼ ਅਮਰੀਕਾ ਨੇ ਵੀ ਇੰਨਾ ਸੌਖਾ ਰਾਹ ਨਹੀਂ ਦਿੱਤਾ, ਫਿਰ ਰਸ਼ੀਆ ਵੱਲ ਮੁੜੇ। ਤੇ ਨਤੀਜੇ ਦੇ ਤੌਰ ਤੇ ਦੋਵੇਂ ਪਾਸਿਆਂ ਘੁੰਮਦੇ ਆ, ਜਿਹਨੂੰ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ, ਜੋ ਗੁਰਬਾਣੀ ਦਾ ਫਰਮਾਨ ਹੈ ਕਿ ਵੀ ਇਹ ਫਿਰ ਇਸ ਸਾਰੇ ਦੇ ਵਿੱਚ ਖਾਸ ਤੌਰ ਤੇ ਜਦੋਂ ਲਗਭਗ 3 ਸਾਲ ਹੋ ਜਾਣੇ ਨੇ ਯੂਕਰੇਨ ਵਾਰ ਦੀ ਜਦੋਂ ਸ਼ੁਰੂਆਤ ਹੁੰਦੀ ਹੈ, ਉਦੋਂ ਭਾਰਤ ਨੂੰ ਫਿਰ ਇਹ ਜਿਹੜੀ ਨੀਤੀ ਸੀ ਮੋਦੀ ਦੀ, ਜਿਹੜੀ ਖੁੱਲ੍ਹ ਕੇ ਨੈਤਨਯਾਹੂ ਦੇ ਨਾਲ ਵੀ ਖੁੱਲ੍ਹ ਕੇ ਜਿਹੜੀ ਹੈ ਉਹ ਰਸ਼ੀਆ ਦੇ ਨਾਲ ਵੀ ਯੂਕਰੇਨ ਦੇ ਮੁੱਦੇ ਦੇ ਉੱਤੇ ਖਲੋਣਾ, ਇਧਰੋਂ ਅਮਰੀਕਾ ਨੂੰ ਵੀ ਜਿਹੜਾ ਹੈ ਉਹ ਲੋਲੀਪੌਪ ਜਿਹਾ ਦੇਈ ਜਾਣਾ, ਉਹ ਫਿਰ ਜਦੋਂ UN ਜਨਰਲ ਅਸੈਂਬਲੀ ਔਰ ਦੂਜਾ ਤੀਜਾ ਸਾਹਮਣੇ ਆਇਆ, ਫਿਰ ਸੈਂਕਸ਼ਨ ਜਦੋਂ ਲੱਗੀਆਂ ਰਸ਼ੀਆ ਦੇ ਉੱਤੇ, ਇਹਨਾਂ ਨੇ ਆਊਟ ਆਫ ਦਾ ਵੇ ਜਾ ਕੇ, ਜਿਵੇਂ ਅਸੀਂ ਕਿਹਾ ਵੀ ਆਪਣਾ ਕਰੂਡ ਆਇਲ ਵੀ ਬਾਏ ਕੀਤਾ, ਉਹਨਾਂ ਦਾ ਲੈ ਕੇ ਵੀ ਉਸ ਮਾਰਕੀਟ ਦੇ ਵਿੱਚ ਵੇਚਿਆ। ਹੁਣ ਇਸ ਸਾਰੇ ਦੇ ਚੱਲਦਿਆਂ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ ਵੀ ਬੂਸਟ ਇੰਡੀਆ ਨੂੰ ਮਿਲਿਆ। ਐਂ ਲੱਗਾ ਕਿ ਵੀ ਅਬ ਕੀ ਬਾਰ ਟਰੰਪ ਸਰਕਾਰ ਤੇ ਨਮਸਤੇ ਟਰੰਪ, ਉਸ ਸਾਰੇ ਦਾ ਨਤੀਜਾ। ਲੇਕਿਨ ਸੈਕੰਡ ਟਰਮ ਟਰੰਪ ਦੀ ਨੇ ਜਿਵੇਂ ਪੂਰਾ ਵੋਲਟੇ ਫੇਸ ਕੀਤਾ, ਭਾਰਤ ਫਸ ਗਿਆ। ਹੁਣ ਗਜ਼ਾ ਦੇ ਮੁੱਦੇ ਦੇ ਉੱਤੇ ਵੀ ਉਹੀ ਜਿਹੜੀ ਲਾਈਨ ਲਈ ਸੀ, ਉਹਨੂੰ ਜੇ ਤੁਸੀਂ ਟੋ ਕਰਦੇ ਹੋ ਤਾਂ ਜਿਹੜੀ ਉਹ ਬਿਲਕੁਲ ਜੈਨੋਸਾਈਡਲ ਲਾਈਨ ਹੈ। ਔਰ ਈਰਾਨ ਇਜ਼ਰਾਈਲ ਮੁੱਦੇ ਦੇ ਉੱਤੇ ਈਰਾਨ ਦੇ ਨਾਲ ਯਾਰੀ ਦਾ ਵੀ ਪੂਰਾ ਰੱਖਿਆ ਜੀ, ਚਾਹ ਬਹਾਰ ਪੋਰਟ ਇਹ ਉਹ, ਪਰ ਜਿਹੜੇ ਉੱਥੋਂ ਫੜੇ ਗਏ ਨੇ ਜਾਂ ਰਾਹ ਦੇ ਬੰਦੇ ਜਿਹੜੇ ਨੇ ਉਹ ਮਸਾਦ ਲਈ ਕੰਮ ਕਰ ਰਹੇ ਸੀ। ਇਸੇ ਤਰ੍ਹਾਂ ਕਤਰ ਦੇ ਨਾਲ ਤੁਸੀਂ ਯਾਰੀ ਪਾ ਰਹੇ ਹੋ ਤੇ 7 ਤੁਹਾਡੇ ਅਫੀਸ਼ੀਅਲ ਮੁਸਾਦ ਦੇ ਲਈ ਕੰਮ ਕਰ ਰਹੇ ਨੇ। ਸੋ ਇਸ ਸਾਰੇ ਦੇ ਚੱਲਦੇ ਆ ਇਸ ਵੇਲੇ ਜਦੋਂ ਸੁਬਰਾਮਨਿਅਮ ਸਵਾਮੀ ਵਰਗਾ ਹਿੰਦੂ ਤੋਂ ਵੀ ਆਈਡੀਆਲੋਗ ਵੀ ਕਹਿੰਦਾ ਹੈ ਕਿ ਵੀ ਇਹ ਤਾਂ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਹੈ, ਬਿਲਕੁਲ ਫਲॉप ਹੈ ਫੋਰਨ ਪਾਲਿਸੀ। ਜੋ ਨਜ਼ਰ ਆ ਰਿਹਾ ਵੀ ਤੁਹਾਡੇ ਗੁਆਂਢ 'ਚ ਵੀ ਜਿਹੜੇ ਮੁਲਕ ਬੰਗਲਾਦੇਸ਼, ਸ੍ਰੀਲੰਕਾ ਔਰ ਮਾਲਦੀਵਜ਼ ਔਰ ਭੂਟਾਨ, ਉਹ ਵੀ ਤੁਹਾਡੇ ਹੱਥੋਂ ਨਿਕਲ ਗਏ। ਹੁਣ ਭਾਰਤ ਵਾਲੇ ਜ਼ਿਆਦਾ ਸਮਾਰਟ ਪਲੇ ਕਰ ਰਹੇ ਸੀ ਇਹ ਦੱਸਣ ਦੇ ਲਈ ਕਿ ਐਜ਼ ਇਫ ਸਾਡਾ ਝੂਠ ਵਿਖ ਰਿਹਾ। ਹੁਣ ਅਸੀਂ ਔਰ ਉਹਦੇ 'ਚ ਉਹਨਾਂ ਨੇ ਈਵਨ ਇਸ ਹੱਦ ਤੱਕ ਜਿਹਨਾਂ ਨੂੰ ਦੋਸਤ ਮੁਲਕ ਕਹਿ ਕੇ ਅਮਰੀਕਾ, ਕੈਨੇਡਾ, UK, ਜਿਹੜਾ ਕੰਮ ਈਵਨ ਉਸ ਜਦੋਂ ਟੂ ਪੋਲਰ ਸੀ ਸੋਵੀਅਤ ਯੂਨੀਅਨ ਔਰ ਅਮਰੀਕਾ, KGB ਵਾਲਿਆਂ ਨੇ ਕੋਈ ਅਮਰੀਕਾ ਦੀ ਸੋਇਲ ਤੇ ਜਾਂ ਕੈਨੇਡਾ ਦੀ ਸੋਇਲ ਤੇ ਆ ਕੇ ਕਿਸੇ ਜਿਹੜਾ ਉਹ ਅਮਰੀਕੀ ਸਿਟੀਜ਼ਨ ਜਾਂ ਕੈਨੇਡੀਅਨ ਸਿਟੀਜ਼ਨ ਦਾ ਮਰਡਰ ਨਹੀਂ ਕੀਤਾ ਪੋਲੀਟੀਕਲ ਵਿਊਜ਼ ਕਰਕੇ ਜਾਂ ਡਾਈਸੈਂਟਿੰਗ ਕਰਕੇ। ਇਹਨਾਂ ਨੇ ਯਾਰ ਮਾਰ ਵੀ ਕੀਤੀ ਕਿ ਵੀ ਤੁਸੀਂ ਟਰਾਂਸਨੈਸ਼ਨਲ ਰਿਪਰੈਸ਼ਨ UK ਦੇ ਵੀ, ਜਿਵੇਂ ਕੱਲ ਗਾਰਡੀਅਨ ਨੇ ਮੇਨ ਆਪਣੀ ਸਟੋਰੀ ਇਹ ਦਿੱਤੀ ਜਿਹੜੇ ਕਿ ਭਾਈ ਕਿਵੇਂ ਉਹ ਪੋਇਜ਼ਨ ਇਸਤੇਮਾਲ ਕੀਤਾ ਗਿਆ ਔਰ ਉਸ ਪੈਥੋਲੋਜਿਸਟ ਨੂੰ ਕੋਟ ਕੀਤਾ ਜਿਹਨੇ ਆਲਰੇਡੀ 2-3 ਉਹਨਾਂ ਕੇਸਾਂ ਤੇ ਕੰਮ ਕੀਤਾ ਹੋਇਆ ਸੀ ਕਿ ਜਿਹੜਾ ਪੋਇਜ਼ਨ
ਤੁਹਾਡੀ ਟੌਕਸੀਕੋਲੋਜੀ ਵਾਲਾ ਜਿਹੜਾ ਮਹਿਕਮਾ ਹੈ ਜਿਹੜਾ ਉਹਦੇ ਪੋਇਜ਼ਨ ਲਈ ਕਰਦਾ, ਉਹਨਾਂ ਦੀ ਰਿਪੋਰਟ ਦੇ ਵਿੱਚ ਸ਼ੋ ਨਹੀਂ ਹੁੰਦਾ। ਇਨਸਟੈਂਟ ਬਿਮਾਰੀ ਲੁਕੀਮੀਆ ਵਗੈਰਾ ਵੀ ਜਿਹੜਾ ਕਾਜ਼ ਕਰਨ ਦੀ ਲਾਈਨ ਹੈ। ਔਰ ਇਹ ਇਸ ਗੱਲ ਨੂੰ ਓਪੀਨੀਅਨ ਜਿਹੜਾ ਐਡੀਟੋਰੀਅਲ ਪੇਜ ਦੇ ਉੱਤੇ ਜਿਹੜਾ ਹੈ ਉਸ ਗਾਰਡੀਅਨ ਨੇ ਦਿੱਤਾ। ਹੁਣ ਇਹ ਇਹਨਾਂ ਦਾ ਸਾਹਮਣੇ ਅਮਰੀਕਾ ਕੈਨੇਡਾ ਤਾਂ ਸਾਹਮਣੇ ਹੀ ਸੀ। ਹੁਣ ਜਿਹੜੀ ਇਨਕੁਆਇਰੀ ਦੀ ਮੰਗ ਸ਼ੁਰੂ ਹੋ ਗਈ ਕਿ ਯੂਕੇ 'ਚ ਕੀ ਚੱਲ ਰਿਹਾ। ਦੂਸਰੇ ਪਾਸੇ ਅੱਜ ਜਿਹੜੀ ਮੇਨ ਸਟੋਰੀ ਦਾ ਟੈਲੀਗ੍ਰਾਫ ਨੇ ਦਿੱਤੀ ਹੈ, ਔਰ ਇਹ ਬੇਸ਼ੱਕ ਓਪੀਨੀਅਨ ਪੇਜ ਦੇ ਉੱਤੇ ਰਾਈਟਰ ਦਾ ਆਪਣਾ ਵਿਊ ਹੁੰਦਾ, ਪਰ ਇਹ ਜਿਵੇਂ ਅਸੀਂ ਕਿਹਾ ਵੀ ਜਦੋਂ ਨੈਰੇਟਿਵ ਬਦਲਿਆ ਜਾ ਰਿਹਾ ਹੁੰਦਾ ਜਾਂ ਨੈਰੇਟਿਵ ਸਿਰਜਿਆ ਜਾ ਰਿਹਾ ਹੁੰਦਾ, ਦੱਸ ਰਿਹਾ ਹੁੰਦਾ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਇਹ ਟੌਮ ਸ਼ਾਰਪੇ ਦੀ ਸਟੋਰੀ ਹੈ, ਔਰ ਇਹਦਾ ਹੈਡਲਾਈਨ ਇਹ ਹੈ ਕਿ ਇੰਡੀਆ ਇਜ਼ ਐਨ ਐਨਮੀ ਨਾਟ ਅ ਫਰੈਂਡ ਔਰ ਨਿਊਟਰਲ। ਹੁਣ ਜਿਵੇਂ ਯੂਕਰੇਨ ਦੇ ਮੁੱਦੇ ਤੇ ਇੰਡੀਆ ਨੇ ਕਿਹਾ ਜੀ ਅਸੀਂ ਨਿਊਟਰਲ ਹੈ ਕਿ ਜੀ ਅਸੀਂ ਡਾਇਲੋਗ ਹੋਣਾ ਚਾਹੀਦਾ। ਦੂਜਾ ਆਇਲ ਤੁਸੀਂ ਬਾਏ ਕਰ ਰਹੇ ਹੋ ਰਸ਼ੀਆ ਦਾ, ਉਹਨਾਂ ਦੀਆਂ ਸੈਂਕਸ਼ਨ ਜਿਹੜੀਆਂ ਲੱਗੀਆਂ ਉਹਨਾਂ ਨੂੰ ਤੁਸੀਂ ਇਹਦੇ ਬਾਵਜੂਦ ਉਹਨਾਂ ਨੂੰ ਸਟਰੋਂਗਰ ਕਰ ਰਹੇ ਹੋ ਗਜ਼ਾ ਦੇ ਮੁੱਦੇ ਦੇ ਉੱਤੇ, ਈਰਾਨ ਦੇ ਮੁੱਦੇ ਦੇ ਉੱਤੇ। ਔਰ ਇਹ ਲੰਬਾ ਚੌੜਾ ਆਰਟੀਕਲ ਹੈ, ਜਿਹੜੇ ਸਾਰੇ ਇੰਟਰਸਟਿਡ ਨੇ 5 ਮਿੰਟ ਦੀ ਰੀਡ ਹੈ, ਜਿਵੇਂ ਉੱਪਰ ਆਂਦਾ ਹੈ ਉਹਨੂੰ ਪੜ੍ਹ ਸਕਦੇ ਨੇ। ਔਰ ਫਿਰ ਇਹਦੀ ਸ਼ੁਰੂਆਤ ਜਿਹੜੀ ਹੈ ਟੌਮ ਸ਼ਾਰਪੇ ਨੇ ਕੀਤੀ ਕਿ ਬਈ ਜੀ ਇੰਡੀਆ ਨੇ ਨਵਾਂ ਵਾਰਸ਼ਿਪ INS ਤਮਾਲ ਲਿਆ, ਇਹ ਲੇਟੈਸਟ ਹੈ ਉਹ ਸਾਰੇ 'ਚ। ਔਰ ਫਿਰ ਇਸ ਨੂੰ ਜਿਹੜਾ ਹੈ ਇਹ ਇਸ ਕਿਸਮ ਦੇ ਵੈਪਨਸ ਔਰ ਸੈਂਸਰ ਨੇ ਇੰਡੀਆ ਨੇ ਜਿਹੜਾ ਆਪਣੀ ਬ੍ਰਹਮੋਸ ਐਂਟੀ ਸ਼ਿਪ ਐਂਡ ਲੈਂਡ ਅਟੈਕ ਮਿਸਲ ਦਾ ਬੜਾ ਢੰਡੋਰਾ ਪਿੱਟਿਆ। ਥਿਓਰੈਟੀਕਲੀ a beast of weapon with a range of over 500 miles at speed up to March 3rd, which would be far in excess of anything we have। ਕਿ ਜੀ ਦੇਖਣ ਨੂੰ ਤਾਂ ਲੱਗਦਾ ਹੈ ਬੜਾ, ਪਰ ਉਹਦਾ ਪੇਪਰ ਇਹਦਾ ਹੋਏਗਾ ਕਿ ਇਹ ਬਾਅਦ ਦੀ ਗੱਲ ਹੈ। ਫਿਰ ਉਹਨੇ ਕਿਹਾ ਵੀ ਇਹ ਜਿਹੜਾ ਹੁਣ ਇਹਨਾਂ ਨੇ ਤਮਾਲ ਲਿਆ ਹੈ ਇਹ ਰਸ਼ੀਆ ਨੇ ਬਿਲਡ ਕੀਤਾ ਹੈ ਯੰਤਾਰ ਸ਼ਿਪਯਾਰਡ ਦੇ ਵਿੱਚ ਕੈਲਿਨਗਰਾਡ 'ਚ। ਔਰ ਜਿਹੜੇ ਇੰਡੀਅਨ ਨੇਵੀ ਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਇਹ ਪਤਾ ਹੋਏਗਾ ਕਿ ਵੀ ਬਹੁਤ ਸਾਰੀਆਂ ਸ਼ਿਪਸ ਜਿਹੜੀਆਂ ਇੰਡੀਆ ਕੋਲ ਨੇ ਉਹ ਰਸ਼ੀਆ ਦੀਆਂ ਮੇਡ ਹੀ ਨੇ। ਇਸੇ ਤਰ੍ਹਾਂ ਏਅਰਕ੍ਰਾਫਟ ਕਰੀਅਰ ਸਬਮਰੀਨਸ ਔਰ ਦੂਸਰਾ ਇਹਦੀ ਡੀਟੇਲ ਹੈ ਕਿ ਵੀ ਇਹ ਕਹਿੰਦੇ ਨੇ ਵੀ ਇੰਡੀਆ ਜਿਹੜਾ ਉਹ ਕਲੇਮ ਤਾਂ ਇਹ ਕਰਦਾ ਹੈ ਕਿ ਵੀ ਉਹਨਾਂ ਦੀ ਰਸ਼ੀਅਨ ਵਾਰਸ਼ਿਪਸ ਦੇ ਉੱਤੇ ਉਹ ਡਿਪੈਂਡੈਂਟ ਹੈ। ਔਰ ਇਹ ਬਟ ਸ਼ੁੱਡ ਇਟ ਨਾਟ ਆਲਰੇਡੀ ਬੀ ਕਲੋਜ਼ ਟੂ ਜ਼ੀਰੋ, ਕਿ ਵੀ ਹੁਣ ਤੱਕ ਵੀ ਕਰ ਰਿਹਾ ਹੈ। ਜੇ ਅਮਰੀਕਾ ਦੇ ਨਾਲ ਜਾਂ ਪੱਛਮੀ ਮੁਲਕਾਂ ਦੇ ਨਾਲ ਇੰਡੀਆ ਨੇ ਯਾਰੀ ਪਾਣੀ ਸੀ ਤਾਂ ਹੁਣ ਤੱਕ ਰਸ਼ੀਅਨ ਵੈਪਨ ਡੀਲ ਖਤਮ ਹੋ ਜਾਣੀ ਚਾਹੀਦੀ ਸੀ, ਪਰ ਉਹ ਉਹਨੂੰ ਸਟਿਕ ਕਰ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਵੈਸਟਰਨ ਸੈਂਕਸ਼ਨਸ ਦੇ ਬਾਵਜੂਦ ਇੰਡੀਆ ਦੀਆਂ ਰਿਫਾਈਨਰੀਜ਼ ਨੇ ਉਸ ਸਾਰੇ ਕਰੂਡ ਆਇਲ ਨੂੰ ਜਿਹੜਾ ਉਹ ਰਿਫਾਈਨ ਕਰਕੇ ਡਾਰਕ ਫਲੀਟ ਵੈਸਲਸ ਰਾਹੀਂ ਫਾਲਸੀਫਾਈ ਕਰਕੇ ਜਿਹੜਾ ਉਹ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ। ਔਰ ਇਹ ਜਿਹੜਾ ਬਾਈ ਐਕਟਿਵਲੀ ਐਂਗੇਜਿੰਗ ਵਿਦ ਦਿਸ ਟ੍ਰੇਡ ਨਿਊ ਦਿੱਲੀ ਫਲਾਊਟਸ ਗਲੋਬਲ ਰੂਲਸ ਰੀਪਿੰਗ ਇਕਨੋਮਿਕ ਰਿਵਾਰਡਸ ਵਾਈਲ ਫੀਨਿੰਗ ਨਿਊਟਰੈਲਿਟੀ, ਕਿ ਇੱਧਰੋਂ ਨਿਊਟਰੈਲਿਟੀ ਦਾ ਜਿਹੜਾ ਚੋਗਾ ਪਾਇਆ ਹੋਇਆ ਰੂਲ ਵਾਇਓਲੇਟ ਕਰ ਰਹੇ ਨੇ ਔਰ ਜੇਬ ਦੇ ਵਿੱਚ ਪੈਸੇ ਭਰ ਰਹੇ ਨੇ। ਔਰ ਇਹ ਜਿਹੜੀ ਉਹਨਾਂ ਦਾ ਇਹ ਹੈ ਕਿ ਵੀ ਦਾ ਗਵਰਨਮੈਂਟਸ ਕੋਏ ਸਾਇਲੈਂਸ on sanctioned oil flowing through Indian ports betrays a calculated dodge of accountability, undermining efforts to choke Russia's war chest. India is financing Putin's atrocities. ਇਹ ਕਹਿੰਦਾ ਵੀ ਇੰਡੀਆ ਨੇ ਜਿਵੇਂ ਇਹ ਸਾਰੇ ਲਾਅ ਵਾਇਲੇਟ ਕੀਤੇ, ਡਾਰਕ ਸ਼ਿਪਸ ਰਾਹੀਂ ਆਇਲ ਆਇਆ, ਇਸ ਦਾ ਮਤਲਬ ਇਹ ਹੈ ਕਿ ਜਿਹੜਾ ਜੋ ਕੁਛ ਪੁਤਿਨ ਯੂਕਰੇਨ ਦੇ ਵਿੱਚ ਕਰ ਰਿਹਾ ਹੈ ਜ਼ੁਲਮ, ਉਸ ਨੂੰ ਇੰਡੀਆ ਫਾਈਨੈਂਸ ਕਰ ਰਿਹਾ, ਕਿਉਂਕਿ ਇੰਡੀਆ ਨੇ ਰਸ਼ੀਆ ਦੀ ਇਕੋਨਮੀ ਨੂੰ ਡਿੱਗਣ ਨਹੀਂ ਦਿੱਤਾ। ਫਿਰ ਪਰਟੀਕੁਲਰਲੀ ਮੋਦੀ ਦੇ ਉੱਤੇ ਉਹਨੇ ਸਿੱਧਾ ਨਿਸ਼ਾਨਾ ਸਾਧਿਆ ਕਿ ਵੀ ਇਹ ਮੋਦੀ ਜਿਹੜਾ ਸਰਵੇਜ਼ ਆਲ ਵਿਦ ਆਈਜ਼ ਐਂਡ ਮਾਊਥ ਫਰਮਲੀ ਕਲੋਜ਼ਡ, ਦੇਖ ਰਿਹਾ ਸਾਰਾ ਕੁਝ ਪਰ ਮੂੰਹ ਬੰਦ ਰੱਖਿਆ ਹੋਇਆ। ਉਹਨੇ ਜਿਹੜੀ 2024-2025 'ਚ ਮਾਸਕੋ ਵਿਜ਼ਿਟ ਕੀਤੀ, ਉਸ ਪੀਰੀਅਡ 'ਚ ਡਾਰਕ ਫਲੀਟ ਡੀਲਸ ਹੋਈਆਂ, ਜਿਹਦੇ ਥੱਲੇ US ਨੇ ਜਦੋਂ ਇਹ ਸਾਰਿਆਂ ਨੂੰ ਪ੍ਰੋਡ ਕੀਤਾ ਤੇ ਮੋਦੀ ਨੇ ਬਿਲਕੁਲ ਇਸ ਨੂੰ ਮੰਨਣ ਤੋਂ ਨਾ ਕਰਕੇ ਉਹ ਸਾਰਾ ਜਿਹੜਾ ਉਹ ਜਿਹੜੇ ਲਾਅ ਨੇ ਹੀ ਇਜ਼ ਕੁਆਇਟ ਵਿਲਿੰਗ ਟੂ ਫਾਈਨੈਂਸ ਪੁਤਿਨ ਇਫ ਇਟ ਮੀਨਸ ਚੀਪਰ ਆਇਲ। ਇਜ਼ ਦਿਸ ਹੀ ਇਜ਼ ਐਨ ਐਨਮੀ ਆਫ ਦਾ ਵੈਸਟ ਨਾਟ ਏ ਫਰੈਂਡ ਐਂਡ ਨਾਟ ਏ ਨਿਊਟਰਲ। ਕਿ ਵੀ ਇਹ ਮੋਦੀ ਇਹ ਕੋਈ ਨਾ ਫਰੈਂਡ ਨਹੀਂ ਹੈ ਵੈਸਟ ਦਾ, ਨਾ ਹੀ ਇਹ ਨਿਊਟਰਲ ਹੈ, ਇਹ ਐਨਮੀ ਹੈ ਸਾਡਾ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹ ਮਿਲੀਟੈਰਲੀ ਜਿਹੜੀ ਰਸ਼ੀਅਨ ਇਕਵਿਪਮੈਂਟ 'ਤੇ ਡਿਪੈਂਡੈਂਸ ਹੈ, ਉਹਨਾਂ ਨੇ ਅੱਗੋਂ ਬ੍ਰਹਮੋਸ ਦਾ ਜ਼ਿਕਰ ਕੀਤਾ।
ਪਰ ਕਨਕਲੂਜਨ ਦੇ ਵਿੱਚ ਉਹਨੇ ਕਿਹਾ ਵੀ ਈਵਨ S-400 ਦੇ ਮਾਮਲੇ 'ਚ ਵੀ ਅਮਰੀਕਾ ਨੇ ਜਿਹੜਾ ਇਹਨੂੰ ਹੁੱਕ ਆਫ ਕੀਤਾ ਕਿ ਵੀ ਉਹ S-400 ਲੈ ਸਕਦਾ ਹੈ। ਹੁਣ ਉਹ ਕਹਿੰਦਾ ਕਿ ਵੀ ਦਾ ਪੁਆਇੰਟ ਇਜ਼ ਈਦਰ ਬਾਈ ਡਿਜ਼ਾਈਨ ਇਨਕੰਪੀਟੈਂਸ ਔਰ ਪੋਲੀਟੀਕਲ ਇੰਟਰਫੇਰੈਂਸ ਲੀਡਿੰਗ ਟੂ ਦਾ ਸੇਮ ਇੰਡੀਆ ਹੈਡ ਐਕਵਾਇਰਡ ਏ ਸ਼ਿਪ that was unable to move slowly through the water ਕਿ ਵੀ ਇਹਨਾਂ ਦੇ ਕੋਈ ਇਕਵਿਪਮੈਂਟ ਕਾਰਗਰ ਨਹੀਂ ਹੈ ਰਸ਼ੀਆ ਦਾ, ਇਹਦੇ ਬਾਵਜੂਦ ਇਹ ਉਹਨਾਂ ਦੇ ਨਾਲ ਹੀ ਚੰਬੜੇ ਹੋਏ ਨੇ। ਔਰ ਇਹ ਹੁਣ ਇਨ ਸਮ Indian dependence on Russian weapons is slowly reducing, but it could not be clearer that this isn't from any desire to do the right thing. New Delhi's unhelpful practices around illegal Russian oil are rapidly increasing. ਇਹ illegal ਕੰਮ ਕਰ ਰਿਹਾ ਇੰਡੀਆ, ਇਹ ਸਾਰਾ ਜਿਹੜਾ ਹੈ ਉਹਨਾਂ ਦੀ ਆਇਲ ਬਿਜ਼ਨਸ ਨੂੰ ਜਾਰੀ ਰੱਖ ਰਿਹਾ ਔਰ ਇਹ ਜਿਹੜਾ ਇੰਡੀਆਜ਼ ਨੇਬਰਸ ਗੈਟ ਦਾ ਸੇਮ ਮੈਸੇਜ, ਇਟਸ ਇੰਡੀਆ ਫਸਟ ਐਂਡ ਦਾ ਰੈਸਟ ਆਫ ਯੂ ਬੀ ਡੈਮਡ। ਉਹ ਕਹਿੰਦਾ ਜੀ ਅਸੀਂ ਇੰਡੀਆ ਦਾ ਇੰਟਰਸਟ ਦੇਖਣਾ, ਤੁਸੀਂ ਜਿਹੜਾ ਉਹ ਖਸਮਾਂ ਨੂੰ ਖਾਓ। ਸੂਨ ਇੰਡੀਆ ਇਜ਼ ਗੋਇੰਗ ਟੂ ਹੈਵ ਟੂ ਚੂਜ਼ ਏ ਸਾਈਡ ਔਰ ਵੀ ਆਰ ਗੋਇੰਗ ਟੂ ਹੈਵ ਟੂ ਟਰੀਟ them the way they are basically treating us as an enemy। ਇਹ ਹੁਣ ਗਾਰਡੀਅਨ 'ਚ ਇਸ ਨੂੰ ਥਾਂ ਦੇਣਾ, ਇਹਦਾ ਮਤਲਬ ਇਹ ਹੈ ਕਿ ਵੈਸਟ ਦੇ ਵਿੱਚ ਇਹ ਡਿਬੇਟ ਕਿ ਵੀ ਇਹ ਇੰਡੀਆ ਨੇ ਬਥੇਰਾ ਸਾਨੂੰ ਉੱਲੂ ਬਣਾ ਲਿਆ, ਹੁਣ ਵਕਤ ਹੈ ਵੀ ਇੰਡੀਆ ਚੂਜ਼ ਕਰੇ ਕਿ ਵੀ ਉਹਨੇ ਸਾਡੇ ਨਾਲ ਖਲੋਣਾ ਜਾਂ ਰੂਸ ਦੀਆਂ ਐਟਰੋਸਿਟੀਜ਼ ਜੋ ਕਰ ਰਿਹਾ ਉਹਨੂੰ ਫਾਈਨੈਂਸ ਕਰਨਾ ਹੈ। ਇੰਪੋਰਟੈਂਟ ਹੈ ਵੀ ਆਰ ਗੋਇੰਗ ਟੂ ਹੈਵ ਟੂ ਟਰੀਟ them the way they are basically treating us as an enemy ਕਿ ਭਾਰਤ ਸਾਡੇ ਇਹਨੂੰ ਦੁਸ਼ਮਣ ਦੇ ਤੌਰ ਤੇ ਟਰੀਟ ਕਰਨਾ ਬਣਦਾ। ਸੋ lot things are changing and let we hope for the best ਕਿ ਇਸ ਸਾਰੇ ਚੋਂ ਭਾਰਤ ਦਾ ਜਿਹੜਾ ਪਾਜ਼ ਮਲਮਾ ਲੈ ਰਿਹਾ ਤੇ ਕੁਛ ਨਾ ਕੁਛ ਸਾਡਾ ਵੀ ਇਸ ਚੋਂ ਨਿਕਲਣ ਦੀਆਂ ਸੰਭਾਵਨਾਵਾਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤਾਂ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।